ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਤੇ ਮੈਂ ਉਮੀਦ ਕਰਨਾ ਕਿ ਤੁਸੀਂ ਇਸ ਕਲਾਮ ਨੂੰ ਪੂਰਾ ਸੁਣੋਗੇ, ਸਮਝੋਗੇ ਤੇ ਆਪਣੀ ਜ਼ਿੰਦਗੀ 'ਚ ਅਮਲ ਲਿਆਓਗੇ। ਅਮਲ ਦਾ ਮਕਸਦ ਹੈ ਕਿ ਆਪਣੀ ਜ਼ਿੰਦਗੀ ਨੂੰ ਬਦਲੋਗੇ। ਸੋ ਅੱਜ ਅਸੀਂ ਮੱਤੀ ਦੀ ਅੰਜੀਲ, ਮੱਤੀ ਦੀ ਰਾਹੀਂ ਲਿਖੀ ਗਈ ਅੰਜੀਲ, ਉਹਦਾ 3 ਬਾਬ ਤੇ ਉਹਦੀ 10ਵੀਂ ਆਇਤ ਖੁਦਾ ਦੇ ਕਲਾਮ 'ਚੋਂ ਪੜਾਂਗੇ। ਮੁਕੱਦਸ ਮੱਤੀ ਦੀ ਰਾਹੀਂ ਲਿਖੀ ਗਈ ਅੰਜੀਲ, ਉਹਦਾ 3 ਬਾਬ ਤੇ ਉਹਦੀ 10ਵੀਂ ਆਇਤ 'ਚ ਕੀ ਲਿਖਿਆ, ਜ਼ਰਾ ਗੌਰ ਨਾਲ ਸੁਣੀਏ। ਪਰ ਹੁਣ ਰੁੱਖਾਂ ਦੀ ਜੜ ਉੱਤੇ ਕੁਲਾੜਾ ਰੱਖਿਆ ਹੋਇਆ ਏ, ਸੋ ਜਿਹੜਾ ਰੁੱਖ ਅੱਛਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਜਾਂਦਾ ਹੈ ਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਇਹ ਗੱਲ ਮੁਕੱਦਸ ਯੋਹੰਨਾ ਰਸੂਲ ਨੇ ਆਖੀ। ਲੋਕ ਸੁਣਦੇ ਸਨ, ਯਹੂਦੀ ਲੋਕ ਸੁਣਦੇ ਸਨ ਤੇ ਫੱਕੀ ਫਰੀਸੀ ਵੀ ਸੁਣਦੇ ਸਨ ਤੇ ਮੁਕੱਦਸ ਯੋਹੰਨਾ ਦੇ ਜ਼ਰੀਏ ਬੜੇ ਲੋਕ ਖੁਦਾ ਵੱਲ ਆਏ, ਉਹਨਾਂ ਤੋਬਾ ਕੀਤੀ, ਬਪਤਿਸਮਾ ਲਿਆ ਤੇ ਯੋਹੰਨਾ ਬਪਤਿਸਮਾ ਦੇ ਨਾਲ ਮਿਲ ਕੇ ਖੁਦਾ ਦੀ ਹਜ਼ੂਰੀ 'ਚ ਆ ਗਿਆ। ਲੇਕਿਨ ਅੱਜ ਜਿਹੜੀ ਗੱਲ ਕਰਨਾ ਚਾਹੁੰਦੇ ਆ ਉਹ ਇਹ ਵੇ ਕਿ ਉਹਨੇ ਫਕੀਆਂ ਫਰੀਸੀਆਂ ਨੂੰ ਵੀ ਤੇ ਵੱਡੇ ਲੋਕਾਂ ਨੂੰ ਵੀ ਵੇਖ ਕੇ ਕਿਹਾ ਕਿ ਰੁੱਖਾਂ ਦੀ ਜੜ ਤੇ ਕੁਹਾੜਾ ਰੱਖਿਆ ਹੋਇਆ। ਇਹ ਗੱਲ ਬੜੀ ਸੋਚਣ ਵਾਲੀ ਹੈ। ਜਿਹੜਾ ਰੁੱਖ ਅੱਛਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਜਾਂਦਾ ਹੈ। ਇਹ ਗੱਲ ਸੁਣ ਕੇ ਲੋਕਾਂ ਨੂੰ ਸਮਝ ਆਉਂਦੀ ਸੀ ਪਈ ਕਿ ਇਹ ਗੱਲ ਮੌਤ ਦੀ ਕਰਦਾ ਪਿਆ। ਇਸ ਲਈ ਕਿ ਉਹਨੇ ਬੜਾ ਠੋਕ ਵਜਾ ਕੇ ਆਖਿਆ ਕਿ ਉਹਦਾ ਕਲਾਮ ਜਿਹੜਾ ਉਹ ਬੋਲਦਾ ਸੀ ਉਹ ਬੜਾ ਠੋਕ ਵਜਾ ਕੇ ਬੋਲਦਾ ਸੀ, ਜਿਹਨੂੰ ਅਸੀਂ ਕਹਿੰਦੇ ਆ ਵਗਾਤੀਆਂ ਮਾਰਦਾ ਸੀ। ਉਹਨੇ ਆਖਿਆ, ਸੁਣ ਲਓ, ਰੁੱਖਾਂ ਦੀ ਜੜ ਤੇ ਕੁਹਾੜਾ ਰੱਖਿਆ ਗਿਆ ਜੇ ਤੇ ਜਿਹੜਾ ਰੁੱਖ ਅੱਛਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਜਾਂਦਾ ਜੇ ਤੇ ਨਾਲ ਹੀ ਉਹਨੇ ਕਹਿਤਾ ਅੱਗ 'ਚ ਵੀ ਸੁੱਟਿਆ ਜਾਂਦਾ ਜੇ। ਲੋਕਾਂ ਲਈ ਇਹ ਬੜੀ ਹੈਰਾਨਗੀ ਦੀ ਗੱਲ ਸੀ। ਇੱਕ ਐਸੀ ਗੱਲ ਜਿਹੜੀ ਅੱਜ ਤੋਂ ਪਹਿਲੋਂ ਕਿਸੇ ਨਬੀ ਨੇ ਇਹ ਗੱਲ ਨਹੀਂ ਸੀ ਕਹੀ, ਇੰਜ ਠੋਕ ਵਜਾ ਕੇ ਨਹੀਂ ਸੀ ਕਹੀ। ਲੇਕਿਨ ਮੁਕੱਦਸ ਯੋਹੰਨਾ ਇਹ ਗੱਲ ਕਹਿੰਦਾ ਹੈ, ਲੋਕਾਂ ਨੂੰ ਸਮਝ ਆ ਗਈ। ਲੋਕ ਕਹਿੰਦੇ ਨੇ ਦਰਖਤ ਰੁੱਖਾਂ ਦੀ ਜੜ ਤੇ। ਦਰਅਸਲ ਉਹ ਬੱਚਿਆਂ ਨਾਲ ਗੱਲ ਨਹੀਂ ਕਰਦਾ, ਵੱਡਿਆਂ ਨਾਲ ਗੱਲ ਕਰਦਾ। ਉਹ ਰੁੱਖ ਜਿਹੜੇ ਫਲ ਲਿਆਉਂਦੇ ਨੇ ਤੇ ਬੰਦਿਆਂ ਨਾਲ ਗੱਲ ਕਰਦਾ, ਉਹ ਬੰਦੇ ਜਿਹੜੇ ਸਰਬਰਾ ਨੇ, ਜਿਹੜੇ ਘਰ ਦੇ ਵਿੱਚ ਜਵਾਨ ਨੇ, ਕਿ ਉਹ ਫਲ ਲਿਆਉਣ ਤੇ ਜੇ ਫਲ ਚੰਗਾ ਨਹੀਂ ਲਿਆਉਂਦੇ ਤੇ ਉਹ ਵੀ ਜਾਣਗੇ। ਹੁਣ ਇੱਥੇ 2 ਗੱਲਾਂ ਅਲੱਗ-ਅਲੱਗ ਆਉਂਦੀਆਂ ਨੇ, ਤਿੰਨ ਕਿਸਮ ਦੀ ਕਹਾਣੀ ਚੱਲਣ ਰਹੀ ਹੈ। ਇੱਕ ਚੰਗਾ ਫਲ ਲਿਆਉਣਾ, ਦੂਜਾ ਫਲ ਤੇ ਲਿਆਉਣਾ ਲੇਕਿਨ ਚੰਗਾ ਨਹੀਂ, ਤੇ ਤੀਜਾ ਜਿਹੜੇ ਫਲ ਲਿਆਉਂਦੇ ਹੀ ਨਹੀਂ ਗੇ। ਉਹਨੇ 2 ਦੀ ਗੱਲ ਕੀਤੀ ਹੈ। ਜਿਹੜਾ ਚੰਗਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਜਾਂਦਾ ਤੇ ਅੱਗ 'ਚ ਸੁੱਟਿਆ ਜਾਂਦਾ ਹੈ ਤੇ ਕੁਹਾੜਾ ਰੱਖਿਆ ਹੋਇਆ ਹੈ। ਹੁਣ ਇਹ ਸਮਝ ਲਓ ਕਿ ਜਿਹੜੇ ਇੱਥੇ ਉਹਦੀ ਗੱਲ ਕਰ ਰਿਹਾ, ਜਿਹੜਾ ਰੁੱਖ ਫਲ ਨਹੀਂ ਲਿਆਉਂਦਾ, ਚੰਗਾ ਅੱਛਾ ਫਲ ਨਹੀਂ ਲਿਆਉਂਦਾ। ਫਲ ਦੇਗਾ ਲੇਕਿਨ ਚੰਗਾ ਨਹੀਂਗਾ।
ਦਰਅਸਲ ਦੱਸਣ ਡਿਆ ਜਿਹੜੇ ਜਿਹੜੇ ਬੰਦੇ ਭੈੜੇ ਕੰਮ ਕਰਦੇ ਨੇ ਉਹ ਵੱਡੇ ਜਾਣਗੇ, ਉਹ ਕੱਟੇ ਜਾਣਗੇ। ਹੁਣ ਹੈਰਾਨਗੀ ਦੀ ਗੱਲ ਇਹ ਸੀ, ਉਹਨੇ ਮਿਸਾਲ ਦਿੱਤੀ ਹੈ ਰੁੱਖਾਂ ਦੀ, ਤੇ ਗੱਲ ਕਰਦਾ ਬੰਦਿਆਂ ਨਾਲ। ਹੁਣ ਫਲ ਕਿਹੜੀ ਦੀ ਗੱਲ ਕਰਦਾ ਹੈ? ਫਲ ਐਸ ਦੀ ਗੱਲ ਕਰਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਹੋਣ, ਚੰਗੇ ਕੰਮ ਹੋਣ। ਅੱਗੇ ਆ ਕੇ ਯਿਸੂ ਮਸੀਹ ਨੇ ਵੀ ਕਿਹਾ ਤੇ ਸ਼ਾਗਿਰਦਾਂ ਨੇ ਵੀ ਕਿਹਾ। ਸ਼ਾਗਿਰਦਾਂ ਨੇ ਜਦੋਂ ਵੇਖਿਆ ਕਿ ਪਾਕ ਰੂਹ ਦਾ ਫਲ ਕੀ ਹੈ, ਤੇ ਉਹਦੇ ਤੋਂ ਉਹਨਾਂ ਨੂੰ ਅੰਦਾਜ਼ਾ ਹੋਇਆ ਕਿ ਯੋਹੰਨਾ ਜਿਹੜੀ ਗੱਲ ਕਹਿੰਦਾ ਸੀ ਕਿ ਜਿਹੜਾ ਜਿਹੜਾ ਰੁੱਖ ਫਲ ਨਹੀਂ ਲਿਆਉਂਦਾ, ਚੰਗਾ ਫਲ ਨਹੀਂ ਲਿਆਉਂਦਾ, ਉਹ ਵੱਢਿਆ ਜਾਏਗਾ। ਕਿ ਪਾਕ ਰੂਹ ਦਾ ਫਲ ਹੈ ਮੁਹੱਬਤ, ਨੇਕੀ, ਇਮਾਨਦਾਰੀ, ਪਰਹੇਜ਼ਗਾਰੀ, ਅੱਗੇ ਹੋਰ ਵੀ ਨੇ ਇੰਜ ਦੇ। ਤੇ ਅੱਜ ਜਿਹੜੇ ਲੋਕ ਭੈੜੇ ਕੰਮ ਕਰਦੇ ਨੇ ਉਹਨਾਂ ਵਾਸਤੇ ਅੱਜ ਦੀ ਬੜੀ ਵੱਡੀ ਵਾਰਨਿੰਗ ਹੈ ਕਿ ਜਿਹੜਾ ਰੁੱਖ ਅੱਛਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਜਾਂਦਾ ਤੇ ਅੱਗ ਦੀ ਭੱਠੀ 'ਚ ਸੁੱਟਿਆ ਜਾਂਦਾ। ਫਲ ਤੇ ਸਾਰੇ ਲਿਆਉਂਦੇ ਨੇ, ਲੇਕਿਨ ਫਰਕ ਇਹ ਵੇ ਕਿ ਕਿਸੇ ਕੋਲ ਚੰਗਾ ਹੈ ਤੇ ਕਿਸੇ ਕੋਲ ਭੈੜਾ ਹੈ। ਕਿਸੇ ਕੋਲ ਫਲ ਕੀੜਿਆਂ ਦਾ ਭਰਿਆ ਹੋਇਆ ਹੈ, ਕਿਸੇ ਕੋਲ ਗੁਨਾਹਾਂ ਦਾ ਭਰਿਆ ਹੋਇਆ ਹੈ। ਕਿ ਗੁਨਾਹ ਕੀੜੇ ਨੇ, ਉਹ ਖਾਣ ਦੇ ਕਾਬਿਲ ਨਹੀਂਗਾ। ਇਸ ਲਈ ਕਿ ਜਿਹੜਾ ਫਲ, ਜਿਹੜਾ ਰੁੱਖ ਹਰ ਸਾਲ ਫਲ ਦਿੰਦਾ ਤੇ ਕੀੜਿਆਂ ਵਾਲਾ ਦਿੰਦਾ, ਚੰਗਾ ਨਹੀਂ ਦਿੰਦਾ, ਅੱਛਾ ਨਹੀਂ ਦਿੰਦਾ, ਤੇ ਮਾਲਕ ਫਿਰ ਉਹਨੂੰ ਵੱਢ ਦਿੰਦਾ। ਤੇ ਅੱਜ ਸਾਡੇ ਲਈ ਇਹ ਗੱਲ ਹੈ ਕਿ ਅਸੀਂ ਚੰਗਾ ਫਲ ਲਿਆਈਏ। ਚੰਗੇ ਫਲ ਤੋਂ ਕਿ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਲੋਕ ਖੁਦਾ ਦੀ ਤਮਜੀਦ ਕਰਨ। ਤੇ ਜੇ ਤੁਸੀਂ ਚੰਗੇ ਕੰਮ ਹੀ ਨਹੀਂ ਕਰਦੇ ਤੇ ਫਿਰ ਖੁਦਾ ਦੀ ਤਮਜੀਦ ਨਹੀਂ ਕਰਨਗੇ। ਖੁਦਾ ਨਾਲ ਵੀ ਲੋਕ ਕਹਿਣਗੇ ਇਹ ਖੁਦਾ, ਇਹ ਲੋਕ ਜਿਹੜੇ ਕਹਿੰਦੇ ਨੇ ਖੁਦਾ ਖੁਦਾ ਕਰਦੇ ਨੇ ਤੇ ਇਹ ਕਰਦੇ ਨੇ ਕੰਮ। ਇਹੋ ਗੱਲ ਮੈਂ ਕਹਿਣਾ ਚਾਹੁੰਦਾ ਵਾਂ, ਸਾਡੇ ਕੋਲ ਚੰਗਾ ਕੰਮ ਕਰਨ ਲਈ ਬਹੁਤ ਘੱਟ ਲੋਕ ਨੇ। ਸ਼ਰਾਬ ਪੀ ਲੈਂਦੇ ਨੇ, ਨਸ਼ਾ ਕਰਦੇ ਨੇ, ਤੇ ਗਲੇ ਦੇ ਵਿੱਚ ਕਰਾਸਾਂ ਪਾਈਆਂ ਨੇ, ਸਲੀਬਾਂ ਪਾਈਆਂ ਨੇ, ਬਾਜ਼ਾਰ ਲੱਗੇ ਅਸੀਂ ਕ੍ਰਿਸਚਨ ਹਾਂ, ਅਸੀਂ ਯਿਸੂ ਮਸੀਹ ਦੇ ਪੈਰੋਕਾਰ ਹਾਂ। ਤੇ ਕੰਮ ਸ਼ਰਾਬ ਪੀਣਾ, ਗਾਲਾਂ ਕੱਢਣੀਆਂ, ਲੜਾਈਆਂ ਕਰਨੀਆਂ, ਨਸ਼ਾ ਕਰਨਾ, ਚਰਸ ਪੀਣੀ, ਇਹ ਸਾਰੇ ਕੰਮ ਉਹਨਾਂ ਦੇ ਅੰਦਰ ਨੇ। ਹੁਣ ਤੇ ਹੋਰ ਕੰਮ ਸ਼ੁਰੂ ਹੋ ਗਿਆ, ਆਇਸ਼ ਦਾ ਨਸ਼ਾ। ਕੰਮ ਇੰਜ ਦੇ ਜਦੋਂ ਕਰਦੇ ਨੇ ਤੇ ਫਿਰ ਖੁਦਾ ਕਹਿੰਦਾ ਕਿ ਰੁੱਖਾਂ ਦੀ ਜੜ ਤੇ ਕੁਹਾੜਾ ਰੱਖਿਆ ਹੋਇਆ ਹੈ, ਹੁਣ ਕਿਸੇ ਟਾਈਮ ਹੀ ਕੱਟੇ ਜਾਣਾ। ਜ਼ਰਾ ਗੌਰ ਨਾਲ ਸਮਝੋ, ਖੁਦਾ ਨੇ ਬੜੀ ਵਾਰੀ ਕਿਹਾ, ਕਲਾਮ 'ਚ ਬੜੀ ਵਾਰੀ ਕਿਹਾ, ਨਸ਼ਾਬਾਜ਼ ਖੁਦਾ ਦੀ ਬਾਦਸ਼ਾਹੀ 'ਚ ਨਹੀਂ ਜਾ ਸਕਦੇ ਕਿ ਉਹਨਾਂ ਦੇ ਕੋਲ ਫਲ ਹੀ ਨਹੀਂ ਚੰਗਾ। ਨਸ਼ੇ ਕਰਨ ਵਾਲਿਆਂ ਦੀ ਉਮਰ ਕਿੰਨੀ ਕੁ ਹੁੰਦੀ ਏ, ਨਸ਼ਾ ਕਰਨ ਵਾਲਿਆਂ ਦੀ ਬੇਇੱਜ਼ਤੀ ਕਿੰਨੀ ਹੁੰਦੀ ਏ, ਉਹਨਾਂ ਦੀ ਮੁਆਸ਼ਰੇ 'ਚ ਇੱਜ਼ਤ ਕੋਈ ਨਹੀਂ ਹੁੰਦੀ। ਤੇ ਨਸ਼ਾ ਕਰਨ ਵਾਲੇ ਨਸਲਾਂ ਦੀਆਂ ਨਸਲਾਂ ਵਿਗਾੜਦੇ ਜਾਂਦੇ ਨੇ। ਤੇ ਅਸੀਂ ਕਰਨ ਕੀ ਡਏ ਆ? ਅਸੀਂ ਜਰਾ ਧਿਆਨ ਨਹੀਂ ਕਰਦੇ? ਕੁਹਾੜਾ ਤੇ ਰੱਖਿਆ, ਮੌਤ ਵੱਲ ਤੇ ਭੱਜੇ ਜਾਣ ਰਹੇ ਆ। ਇਹਦਾ ਫਲ ਜਿਹੜਾ ਚੰਗਾ ਫਲ ਨਹੀਂਗਾ, ਭੈੜੇ ਕੰਮ ਨੇ, ਉਹ ਇਨਸਾਨ ਨੂੰ ਮੌਤ ਵੱਲ ਲੈ ਕੇ ਜਾਂਦੇ ਨੇ। ਕਿਉਂ? ਉਹਨਾਂ ਕੰਮਾਂ ਤੋਂ ਖੁਦਾ ਮਨਾ ਕਰਦਾ ਹੈ। ਤੇ ਅੱਜ ਅਸੀਂ ਜ਼ਰਾ ਗੌਰ ਕਰੀਏ, ਚੰਗੇ ਕੰਮ ਕਰਾਂਗੇ ਤੇ ਖੁਦਾ ਨੂੰ ਪਸੰਦ ਆਵਾਂਗੇ। ਚੰਗੇ ਕੰਮ ਕਰਾਂਗੇ ਤੇ ਖੁਦਾ ਦੀ ਨਜ਼ਰ 'ਚ ਚੰਗੇ ਹੋਵਾਂਗੇ। ਖੁਦਾ ਤੇ ਈਮਾਨ ਰੱਖਾਂਗੇ ਤੇ ਖੁਦਾ ਦੀ ਨਜ਼ਰ 'ਚ ਚੰਗੇ ਹੋਵਾਂਗੇ। ਤੇ ਜੇ ਅਸੀਂ ਭੈੜੇ ਕੰਮ ਕਰਾਂਗੇ ਤੇ ਫਿਰ ਅਸੀਂ ਸ਼ੈਤਾਨ ਨੂੰ ਹੀ ਰਾਜ਼ੀ ਕਰਨਾ, ਫਿਰ ਖੁਦਾ ਨੂੰ ਰਾਜ਼ੀ ਨਹੀਂ ਕਰਨਾ। ਤੇ ਫਿਰ ਇਹੋ ਹੀ ਹੈ ਕਿ ਚੰਗੇ ਕੰਮ ਨਹੀਂ, ਜਦੋਂ ਅੱਛੇ ਕੰਮ ਨਹੀਂ ਹੈਗੇ, ਅੱਛਾ ਫਲ ਨਹੀਂ ਹੈਗਾ, ਤੇ ਫਿਰ ਅੱਗ ਦੀ ਭੱਠੀ 'ਚ ਸੁੱਟੇ ਜਾਣ ਲਈ ਨਤੀਜਾ ਤਿਆਰ ਹੈ। ਅਸੀਂ ਆਪਣੇ ਆਪ ਨੂੰ ਬਚਾਈਏ।
ਆਉਣ ਵਾਲੇ ਵਕਤ ਨੂੰ ਆਪਣੇ ਆਪ ਨੂੰ ਵੇਖੀਏ ਕਿ ਇਹ ਜ਼ਿੰਦਗੀ ਤੇ ਹਾਂ ਗੁਜ਼ਾਰ ਲਈ ਤੇ ਅੱਗੇ ਸਾਡੇ ਲਈ ਕੀ ਹੈ। ਕਿ ਅਸੀਂ ਕੱਟਿਆ ਜਾਣਾ ਹੈ ਤੇ ਅੱਗ ਦੀ ਭੱਠੀ ਜਾਣਾ ਹੈ। ਮੇਰੇ ਭਰਾਓ, ਅੱਜ ਆਪਣੇ ਆਪ ਨੂੰ ਸੰਭਾਲੋ, ਭੈੜੇ ਕੰਮ ਛੱਡੋ, ਗਾਲਾਂ ਕੱਢਣੀਆਂ ਛੱਡ ਦਿਓ, ਨਸ਼ਾ ਕਰਨਾ ਛੱਡ ਦਿਓ, ਲੜਾਈਆਂ ਕਰਨਾ ਛੱਡ ਦਿਓ ਤੇ ਰੂਹ ਦਾ ਫਲ ਹੈ, ਪਾਕ ਰੂਹ ਦਾ ਫਲ ਹੈ ਮੁਹੱਬਤ ਤੇ ਨੇਕੀ ਤੇ ਪਰਹੇਜ਼ਗਾਰੀ ਤੇ ਇਮਾਨਦਾਰੀ। ਅੱਗੇ ਹੋਰ ਵੀ ਨੇ, ਇਹਨਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰੋ ਤਾਂ ਜੋ ਤੁਸੀਂ ਖੁਦਾ ਨੂੰ ਪਸੰਦ ਆ ਸਕੋ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਹ ਚੰਗੇ ਕੰਮ ਕਰਨ ਦੀ ਤੌਫੀਕ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।